ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ड। मैं ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 13 ਮਈ 2026 30 ਵਿਸਾਖ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਲਡ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬਾਲਟੀਮੋਰ ਮੈਰੀਲੈਂਡ ਤੋਂ ਸਰਦਾਰ ਤੇਜਪਾਲ ਸਿੰਘ ਜੀ ਵੱਲੋਂ। ਸੋ ਉਹਨਾਂ ਨੇ ਟੀਵੀ 84 ਦੇ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਵੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਤੇਜਪਾਲ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਟਰੰਪ ਤੇ ਜਿਹੜੇ ਚਾਈਨਾ ਦੌਰੇ ਦੇ ਹਵਾਲੇ ਨਾਲ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਆਪਣੇ 2 ਰੋਜ਼ਾ ਦੌਰੇ ਤੇ ਚੀਨ ਪਹੁੰਚ ਗਏ ਨੇ, ਜਿੱਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਲਗਭਗ 9 ਵਰ੍ਹੇ ਬਾਅਦ ਉਹ ਚਾਈਨਾ ਦੇ ਦੌਰੇ ਤੇ ਆਏ ਨੇ ਔਰ ਕੁੱਲ ਦੁਨੀਆ ਦੀਆਂ ਨਜ਼ਰਾਂ ਇਸ ਦੌਰੇ ਤੇ ਲੱਗੀਆਂ ਹੋਈਆਂ ਨੇ। ਸੋ ਪ੍ਰੈਜ਼ੀਡੈਂਟ ਟਰੰਪ ਆਪਣੇ ਨਾਲ ਅਮਰੀਕਨ ਕੰਪਨੀਆਂ ਦਾ ਇੱਕ ਵੱਡਾ ਡੈਲੀਗੇਸ਼ਨ ਲੈ ਕੇ ਗਏ ਨੇ ਔਰ ਗੱਲਬਾਤ ਦੇ ਮੁੱਖ ਵਿਸ਼ਿਆਂ ਵਿੱਚ ਵਪਾਰ, ਟੈਰਿਫ, ਤਾਈਵਾਨ ਦਾ ਮੁੱਦਾ ਅਤੇ ਈਰਾਨ ਜੰਗ ਸ਼ਾਮਲ ਹੋਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਤੋਂ ਮਾਫੀ ਚਾਹੁੰਦੇ ਹਾਂ ਕਿ ਕੱਲ੍ਹ ਦੇ ਪ੍ਰੋਗਰਾਮ ਨੂੰ ਅਸੀਂ ਲਾਈਵ ਨਹੀਂ ਕੀਤਾ, ਕਿਉਂਕਿ ਜਿਹੜਾ ਖਾਲਿਸਤਾਨ ਡੈਕਲੇਰੇਸ਼ਨ ਡੇ ਦੀ 64ਵੀਂ ਵਰ੍ਹੇਗੰਢ ਨੂੰ ਸਮਰਪਿਤ ਪ੍ਰੋਗਰਾਮ ਐਤਵਾਰ ਨਿਊਯਾਰਕ ਦੇ ਫਲਸ਼ਿੰਗ ਗੁਰਦੁਆਰਾ ਸਾਹਿਬ ਵਿਖੇ ਹੋਇਆ ਸੀ। ਨਿਸ਼ਾਨ ਸਾਹਿਬ ਨੂੰ ਸਲਾਮੀ ਦਿੱਤੀ ਗਈ ਔਰ ਅਮਰੀਕਾ, ਕੈਨੇਡਾ, ਦੂਰ ਦਰਾਡਿਓਂ ਸਿੱਖ ਨੁਮਾਇੰਦੇ ਪਹੁੰਚੇ ਹੋਏ ਸਨ। ਉਸ ਦੀ ਵੀ ਇੱਕ ਆਪਣੀ ਅਹਿਮੀਅਤ ਸੀ ਔਰ ਸਾਰਿਆਂ ਦਾ ਖਿਆਲ ਸੀ ਕਿ ਇਸ ਨੂੰ ਸੱਚੋ ਸੱਚ ਤੇ ਪ੍ਰਾਈਮ ਸਲਾਟ ਦੇ ਵਿੱਚ ਹੀ ਦਿਖਾਇਆ ਜਾਣਾ ਚਾਹੀਦਾ। ਸੋ ਉਸ ਨੂੰ ਅਸੀਂ ਡਿਲੇ ਵੀ ਨਹੀਂ ਸੀ ਕਰਨਾ ਚਾਹੁੰਦੇ, ਕਿਉਂਕਿ ਵੀਕਐਂਡ ਤੇ ਅਗੇਨ ਸੈਚਰਡੇ ਗੁਰਦੁਆਰਾ ਸਾਹਿਬ ਕਾਰਟਰੇਟ, ਨਿਊ ਜਰਸੀ, ਜਿੱਥੇ ਸਿਟੀ ਆਫ ਕਾਰਟਰੇਟ 'ਚ ਨਿਸ਼ਾਨ ਸਾਹਿਬ ਪਹਿਲਾਂ ਚੁਰਾਇਆ ਜਾਂਦਾ ਹੈ ਸਿਟੀ ਮੇਅਰ ਔਰ 5 ਪਿਆਰਿਆਂ ਦੀ ਪ੍ਰੈਜ਼ੈਂਸ ਦੇ ਵਿੱਚ। ਉਸ ਤੋਂ ਬਾਅਦ ਉੱਥੋਂ ਨਗਰ ਕੀਰਤਨ ਮਾਰਚ ਕਰਕੇ ਪਾਰਕ ਤੱਕ ਜਾਂਦਾ ਹੈ ਔਰ ਉਸ ਪ੍ਰੋਗਰਾਮ ਨੂੰ ਵੀ ਅਸੀਂ ਲਾਈਵ ਕਵਰ ਕਰਨਾ ਹੈ। ਸੋ ਇਹੀ ਠੀਕ ਸਮਝਿਆ ਗਿਆ ਕਿ ਇਸ ਨੂੰ ਅਸੀਂ ਬੀਤੇ ਕੱਲ੍ਹ ਦੇ ਪ੍ਰੋਗਰਾਮ 'ਚ ਰਨ ਕਰੀਏ ਔਰ ਉਸ ਦੇ ਵਿੱਚ ਜਿਹੜਾ, ਕਿਉਂਕਿ ਆਲਮੋਸਟ ਜਿੰਨੀਆਂ ਜਥੇਬੰਦੀਆਂ ਪੰਥਕ ਪਿੜ ਦੇ ਵਿੱਚ ਐਕਟਿਵ ਨੇ ਬਾਹਰਲੇ ਮੁਲਕਾਂ 'ਚ, ਅਮਰੀਕਾ, ਕੈਨੇਡਾ 'ਚ, ਉਹਨਾਂ 'ਚੋਂ ਬਹੁਤਿਆਂ ਦੀ ਸ਼ਮੂਲੀਅਤ ਸੀ ਔਰ ਦਰਸ਼ਕਾਂ ਵੱਲੋਂ ਪ੍ਰੋਗਰਾਮ ਨੂੰ ਪਸੰਦ ਵੀ ਕੀਤਾ ਗਿਆ। ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਨੂੰ ਸਰਦਾਰ ਤੇਜਪਾਲ ਸਿੰਘ, ਜਿਹੜੇ ਬਾਲਟੀਮੋਰ ਮੈਰੀਲੈਂਡ 'ਚ ਨਿਵਾਸ ਕਰਦੇ ਨੇ, ਉਹਨਾਂ ਵੱਲੋਂ ਸਪਾਂਸਰ ਕੀਤਾ ਗਿਆ ਹੈ। ਬੜੇ ਪਿਆਰੇ ਗੁਰਸਿੱਖ ਨੇ। ਬਹੁਤ ਵਾਰ ਇਸ ਕਿਸਮ ਦਾ ਵੀ ਇੱਕ ਮਾਹੌਲ ਜਾਂ ਇੱਕ ਪ੍ਰਭਾਵ ਬਣਿਆ ਹੋਇਆ ਕਿ ਜੀ ਜਿਹੜੇ ਬਹੁਤ ਸਾਰੇ ਵਪਾਰੀ ਕਿਸਮ ਦੇ ਲੋਕ ਵਪਾਰ 'ਚ ਨੇ, ਸਿੱਖ ਜਿਹੜੇ ਵਪਾਰ 'ਚ ਨੇ, ਉਹ ਬਹੁਤ ਜ਼ਿਆਦਾ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੇ। ਹਾਲਾਂਕਿ ਮੈਂ ਸਮਝਦਾ ਵੀ ਇਹ ਗੱਲ ਸਾਰੀ ਗਲਤ ਨਹੀਂ ਹੈ, ਪਰ ਐਸੇ ਗੁਰਸਿੱਖ ਵੀਰ ਭੈਣਾਂ ਵੀ ਨੇ ਜਿਹੜੇ ਕਿ ਬੇਸ਼ੱਕ
ਉਹ ਕਿਸੇ ਕਿਸਮ ਦੀ ਰੈਕਗਨੀਸ਼ਨ ਦੇ ਤਲਬਗਾਰ ਨਹੀਂ ਨੇ, ਪਰ ਉਹ ਮਹਿਸੂਸ ਕਰਦੇ ਨੇ ਕਿ ਕੌਮੀ ਘਰ ਖਾਲਿਸਤਾਨ ਹੋਣਾ ਜ਼ਰੂਰੀ ਹੈ ਔਰ ਉਸ ਦੇ ਲਈ ਜੋ ਬਿਰਤਾਂਤ ਦਾ ਸਿਰਜਿਆ ਜਾਣਾ ਜਿਹੜਾ ਨੈਰੇਟਿਵ ਹੈ ਉਹ ਬਹੁਤ ਇੰਪੋਰਟੈਂਟ ਹੈ। ਸਰ ਤੇਜਪਾਲ ਸਿੰਘ ਜਿਹੜੇ ਇੱਕ ਬੜੇ ਹੀ ਨਿਮਰ ਸੁਭਾਅ ਦੇ, ਅੰਮ੍ਰਿਤਸਰ ਨਾਲ ਇਹਨਾਂ ਦਾ ਪੁਰਾਣਾ ਸੰਬੰਧ ਹੈ ਔਰ ਪੰਥ ਨੂੰ ਪਿਆਰ ਕਰਦੇ ਨੇ ਔਰ ਇਹਨਾਂ ਦਾ ਤਾਂ ਇਹ ਕਹਿਣਾ ਹੁੰਦਾ ਵੀ ਕਈ ਵਾਰ ਤੁਹਾਨੂੰ ਅਸੀਂ ਇਹ ਕਹਿੰਦੇ ਵੀ ਹਾਂ ਵੀ ਤੁਸੀਂ ਪੈਸੇ ਕੱਢ ਲਓ ਸਾਡੇ ਅਕਾਊਂਟ 'ਚੋਂ, ਤੁਸੀਂ ਕੱਢਦੇ ਨਹੀਂ ਹੋ, ਪਤਾ ਨਹੀਂ ਤੁਹਾਨੂੰ ਲੋੜ ਨਹੀਂ ਹੁੰਦੀ। ਸੋ ਇਹ ਉਹਨਾਂ ਦਾ ਇੱਕ ਪੋਲਾਈਟ ਤਰੀਕਾ ਸੀ ਸਾਨੂੰ ਰਿਮਾਈਂਡ ਕਰਵਾਉਣ ਦਾ ਵੀ। ਸੋ ਕਈ ਵਾਰ ਕੁਝ ਰੀਜ਼ਨਸ ਕਰਕੇ ਡਿਲੇ ਵੀ ਹੁੰਦਾ ਹੈ, ਲੇਕਿਨ ਇਹ ਸਾਡੇ ਪੱਕੇ ਤੌਰ ਦੇ ਉੱਤੇ ਸਪੋਰਟਰ ਨੇ, ਰੈਗੂਲਰ ਡੋਨਰ ਨੇ ਔਰ ਖ਼ਾਸ ਤੌਰ 'ਤੇ ਇਹਨਾਂ ਦੇ ਨਾਲ ਜਦੋਂ ਵੀ ਗੁਫ਼ਤਗੂ ਹੁੰਦੀ ਹੈ ਤੇ ਗੱਲਬਾਤ ਕਰਦੇ ਆ, ਆਪਣੇ ਆਪ ਦੇ ਵਿੱਚ ਇੱਕ ਫਖਰ ਵੀ ਮਹਿਸੂਸ ਹੁੰਦਾ ਹੈ ਕਿ ਭਾਈ TV 84 ਦਾ ਜਿਹੜਾ ਇਹ ਸਫ਼ਰ ਹੈ ਉਹ ਗੱਲਬਾਤ 'ਚ ਕਹਿਣ ਲੱਗੇ ਜੋ ਗੱਲਾਂ ਤੁਸੀਂ ਕਹਿੰਦੇ ਹੋ 100% ਹੀ ਠੀਕ ਹੁੰਦੀਆਂ ਨੇ, ਉਹਨਾਂ 'ਚ ਅਸੀਂ ਕੋਈ ਗਲਤੀ ਕੱਢ ਹੀ ਨਹੀਂ ਸਕਦੇ। ਇਹ ਉਹਨਾਂ ਦੀ ਵਡਿਆਈ ਹੈ, ਪਰ ਮੈਂ ਸਮਝਦਾ ਵੀ ਕਿਉਂਕਿ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹਦੇ ਬਾਵਜੂਦ ਕਿ ਸਾਡਾ ਦੁਸ਼ਮਣ ਕਮੀਨਾ ਹੈ, ਸਾਡਾ ਦੁਸ਼ਮਣ ਜ਼ਾਲਮ ਹੈ ਔਰ ਚਾਣਕਿਆ ਨੀਤੀ ਦੇ ਚਾਰੋਂ ਹਥਿਆਰ ਸਾਮ ਦਾਮ ਦੰਡ ਭੇਦ ਉਹਨਾਂ ਨੇ ਸਾਡੇ ਤੇ ਲਾਗੂ ਕੀਤੇ ਹੋਏ ਨੇ। ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹਥਿਆਰ ਜਿਹੜਾ ਖਤਰਨਾਕ ਹੱਦ ਤੱਕ ਤੁਹਾਨੂੰ ਇਹਨਾਂ ਮੁਲਕਾਂ 'ਚ ਬੈਠਿਆਂ ਵੀ ਅਸੁਰੱਖਿਅਤ ਮਹਿਸੂਸ ਕਰਵਾਉਂਦਾ ਹੈ। ਲੇਕਿਨ ਇਹਦੇ ਬਾਵਜੂਦ ਜਿਹੜੀ ਸਿੱਖੀ ਹੈ, ਸਿੱਖੀ ਦੇ ਵਿੱਚ ਨਫ਼ਰਤ ਦੀ ਥਾਂ ਨਹੀਂ ਹੈ। ਸਾਡਾ 18ਵੀਂ ਸਦੀ ਦੇ ਵਿੱਚ ਵੀ ਜਿਹੜਾ ਸੰਘਰਸ਼ ਸੀ ਉਹ ਜ਼ੁਲਮ ਦੇ ਖਿਲਾਫ ਸੀ, ਆਪਣੀ ਸੋਵਰਨਿਟੀ ਦੇ ਲਈ ਸੀ, ਕੋਈ ਇਸਲਾਮ ਦੇ ਖਿਲਾਫ ਨਹੀਂ ਸੀ। ਔਰ ਇਹੀ ਕਾਰਨ ਸੀ ਕਿ ਜਿਹੜੇ ਚੰਗੇ ਡੈਡੀਕੇਟਿਡ ਔਰ ਇਮਾਨਦਾਰ ਸਨ ਆਪਣੇ ਮਜ਼ਹਬ ਦੇ ਵਿੱਚ, ਉਹ ਭਾਵੇਂ ਅਸੀਂ ਪੀਰ ਬੁੱਧੂ ਸ਼ਾਹ ਤੋਂ ਸ਼ੁਰੂ ਕਰੀਏ, ਨਬੀ ਖਾਨ ਗਨੀ ਖਾਨ ਤੋਂ ਸ਼ੁਰੂ ਕਰੀਏ ਜਾਂ ਜਿਹੜੇ ਹੋਰ ਉਸ ਵੇਲੇ ਦੇ ਜਿਹੜੇ ਮੁਸਲਮਾਨ ਫਕੀਰ ਜਾਂ ਕਾਮਨ ਲੋਕ ਵੀ ਸਨ, ਉਹ ਗੁਰੂ ਸਾਹਿਬ ਦੇ ਨਾਲ ਨਿਹੰਗ ਖਾਨ ਜਿਨ੍ਹਾਂ ਨੇ ਆਪਣਾ ਆਪਾ ਖਤਰੇ 'ਚ ਪਾਇਆ। ਔਰ ਇਹ ਸਾਰੇ ਹੀ ਇਵੇਂ ਹੀ ਅਸੀਂ ਅੱਜ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਅਸੀਂ ਜਦੋਂ ਖਾਲਿਸਤਾਨ ਦੀ ਐਡਵੋਕੇਸੀ ਕਰਦੇ ਹਾਂ, ਸਾਡੀ ਕਿਸੇ ਮਜ਼ਹਬ ਦੇ ਨਾਲ ਕੋਈ ਨਫ਼ਰਤ ਨਹੀਂ ਹੈ। ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਅਸੀਂ ਲਗਭਗ 37 ਵਰ੍ਹੇ 1947 ਤੋਂ 1984 ਤੱਕ ਹਰ ਹੀਲਾ ਯਤਨ ਕੀਤਾ ਕਿ ਭਾਰਤ ਦੇ ਅੰਦਰ ਰਹਿ ਕੇ ਅੰਦਰੂਨੀ ਖੁਦਮੁਖਤਿਆਰੀ ਦੇ ਨਾਲ ਅਸੀਂ ਆਪਣਾ ਮਜ਼ਹਬ, ਆਪਣੀ ਬੋਲੀ, ਆਪਣੀ ਤਹਿਜ਼ੀਬ, ਆਪਣੀ ਆਰਥਕਤਾ, ਆਪਣਾ ਸਵੈਮਾਨ, ਆਪਣਾ ਆਨਰ ਬਰਕਰਾਰ ਰੱਖ ਕੇ ਗੈਰਤ ਔਰ ਰਣਕ ਨਾਲ ਜੀ ਸਕੀਏ। ਪਰ ਦਿੱਲੀ ਦੇ ਹਾਕਮਾਂ ਨੇ ਤਾਂ ਟੈਂਕਾਂ ਤੋਪਾਂ ਨਾਲ ਸਾਡੇ ਉਸ ਮੁਕੱਦਸ ਸਥਾਨ ਮੀਰੀ ਪੀਰੀ ਦਾ ਉਹ ਮੁਕਾਮ ਜਿੱਥੇ ਸਾਡੀ ਪ੍ਰਾਣ ਸਾਡੇ ਜਾਨ ਨੇ, ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ 2 ਵੇਲੇ ਦੀ ਅਰਦਾਸ ਸ਼ਿਕਾਰ ਪੁਰਖ ਤੋਂ ਮੰਗਦੇ ਹਾਂ ਤੇ ਉਸ ਤੋਂ ਬਾਅਦ ਤਾਂ ਫਿਰ ਕੋਈ ਹੋਰ ਰਾਹ ਬਚਿਆ ਨਹੀਂ। ਔਰ ਇਹਨਾਂ ਲਗਭਗ ਜਿਹੜਾ 42 ਸਾਲਾਂ ਬਾਅਦ ਵੀ ਜੇ ਜੂਨ 84 ਨੂੰ ਕੱਟ ਆਫ ਡੇਟ ਦੇਖੀਏ, ਖਾਲਿਸਤਾਨ ਡੈਕਲੇਰੇਸ਼ਨ ਤਾਂ 2 ਸਾਲ ਬਾਅਦ ਹੁੰਦੀ ਹੈ 29 ਅਪ੍ਰੈਲ 1986 ਨੂੰ। ਹਰ ਯਤਨ ਜਿਹੜਾ ਹੈ ਉਹ ਕੀਤਾ ਗਿਆ ਕਿ ਭਾਈ ਜਦੋਂ ਖਾਲਿਸਤਾਨ ਦੇ ਐਲਾਨਨਾਮੇ 'ਚ ਵੀ ਇਹ ਕਿਹਾ ਗਿਆ ਸੀ ਕਿ ਭਾਈ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਹੈ ਤੇ ਇਸ ਮਸਲੇ ਦਾ ਹੱਲ ਵੀ ਗੱਲਬਾਤ ਰਾਹੀਂ ਕਰਨਾ ਚਾਹੁੰਦੇ ਹਾਂ ਕਿ ਵੀ ਸਾਡੇ ਨਾਲ ਟੇਬਲ ਤੇ ਬੈਠੋ, ਜੋ ਸਾਡਾ ਬਣਦਾ ਹਿੱਸਾ ਸਾਨੂੰ ਦਿਓ ਔਰ ਅਮਨ ਅਮਾਨ ਦੇ ਨਾਲ ਅਸੀਂ ਤੁਹਾਡੇ ਗੁਆਂਢੀ ਬਣ ਕੇ ਰਹਿਣਾ ਚਾਹੁੰਦੇ। ਪਰ ਜਸਟਿਸ, ਇਨਸਾਫ ਜਾਂ ਨਿਆਂ ਜਾਂ ਅਦਲ ਉਹ ਤਾਂ ਇਸ ਵਰਣ ਆਸ਼ਰਮ ਨੂੰ ਮੰਨਣ ਵਾਲਿਆਂ ਦੇ ਖੂਨ ਦੇ ਵਿੱਚ ਹੀ ਨਹੀਂ ਹੈ। ਇਹ ਤਾਂ ਇਹਨਾਂ ਨੇ ਤਾਂ ਸਦੀਆਂ ਤੋਂ, ਜਦੋਂ ਅਲਾਮਾ ਇਕਬਾਲ ਨੇ ਕਿਹਾ ਕਿ ਆਹ ਸ਼ੂਦਰ ਕੇ लिए हिंदुस्तान गम खाना है, दर्द इंसानी से इस बस्ती का दिल बेगाना है। ਇਨਸਾਨੀ ਦਰਦ ਕੀ ਹੁੰਦਾ ਹੈ ਉਹ ਇਸ ਹਿੰਦੂਤਵਾ, ਇਸ ਬ੍ਰਾਹਮਣਵਾਦੀ ਬਸਤੀ ਦੇ ਲੋਕ ਨਹੀਂ ਜਾਣਦੇ। ਅਦਰਵਾਈਜ਼ ਕਾਸਟ ਸਿਸਟਮ ਵਰਗਾ ਬਰੂਟਲ ਸਿਸਟਮ ਜਿਸ ਨੇ ਹਜ਼ਾਰਾਂ ਸਾਲਾਂ ਤੋਂ ਇੱਕ ਵੱਡੇ ਵਰਗ ਦੇ ਨਾਲ ਕੀ ਸਲੂਕ ਕੀਤਾ ਹੈ, ਕਿੱਥੇ ਲਿਜਾ ਕੇ ਖੜਾ ਕੀਤਾ, ਅੱਜ ਵੀ ਇਹਦੇ ਬਾਵਜੂਦ ਕਹਿਣ ਨੂੰ ਕਹੀ ਜਾਓ ਜੀ ਸੈਕੂਲਰ ਹੈ ਔਰ ਦੂਸਰਾ ਹੈ। ਹਾਲਾਂ ਇਸ ਨੂੰ ਜਿਨ੍ਹਾਂ ਨੇ ਮਹਿਸੂਸ ਕੀਤਾ ਹੈ, ਹੁਣ ਤਮਿਲਨਾਡੂ ਅਸੈਂਬਲੀ ਦੇ ਵਿੱਚ ਭਾਵੇਂ DMK, ਅੰਨਾ DMK ਜਾਂ ਵਿਜੇ ਦੀ ਪਾਰਟੀ ਆਈ ਹੈ ਔਰ ਦੂਜਾ, ਕੱਲ ਮੈਂ ਕਿਤੇ ਹੈਡਲਾਈਨ ਦੇਖ ਰਿਹਾ ਸੀ ਕਿ ਸਾਰੀ ਵਿਧਾਨ ਸਭਾ 'ਚ ਇੱਕ ਵੀ ਬ੍ਰਾਹਮਣ ਨਹੀਂ ਉਹਨਾਂ ਨੇ ਚੁਣਿਆ। ਹੁਣ ਉਹ ਸਮਝਦੇ ਨੇ ਭਾਵੇਂ ਉਹਨਾਂ ਨੂੰ ਵੀ ਇਹ ਡ੍ਰੈਵਿਡਨਸ ਨੂੰ ਇਹਨਾਂ ਨੇ ਕਿਵੇਂ ਡੀਲ ਕੀਤਾ ਜਾਂ ਕਿਵੇਂ ਐਰੀਅਨਸ ਦਾ ਰਿਹਾ ਵਾਕਿਆ। ਸੋ ਅਸੀਂ
ਕੋਈ ਨਫ਼ਰਤ ਦੇ ਜਿਹੜੇ ਆ ਉਹ ਵਣਜਾਰੇ ਨਹੀਂ ਹੈ, ਲੇਕਿਨ ਇਹਨਾਂ ਨੇ ਕਿਸ ਹੱਦ ਤੱਕ ਜਾ ਕੇ ਜਿਨ੍ਹਾਂ ਨੂੰ ਸ਼ੂਦਰ ਬਣਾਇਆ, ਅਨਟਚੇਬਲ ਬਣਾਇਆ, ਉਹਨਾਂ ਨਾਲ ਬਿਹੇਵ ਕੀਤਾ ਹੈ। ਅੱਜ 20 ਕਰੋੜ ਤੋਂ ਜ਼ਿਆਦਾ ਮੁਸਲਮਾਨਾਂ ਦੇ ਨਾਲ ਪਾਰਲੀਮੈਂਟ 'ਚ ਖਲੋ ਕੇ ਇਹਨਾਂ ਦਾ ਕਿਰਨ ਰਿਜਿਜੂ ਜਿਹੜਾ ਮਿਨਿਸਟਰ ਹੈ ਉੱਥੋਂ ਨਾਰਥ ਈਸਟ ਚੋਂ ਭਰਤੀ ਕੀਤਾ ਹੋਇਆ ਰੈਂਟਾ ਕ੍ਰਿਸਚਨ, ਉਹ ਕਹਿ ਰਿਹਾ ਜੀ ਇਸ ਸੈਂਸਸ ਤੋਂ ਬਾਅਦ ਭਾਰਤ ਵਿੱਚ ਜਿਹੜੀ ਮੁਸਲਮਾਨਾਂ ਦੀ ਆਬਾਦੀ ਹੈ ਉਹ ਇੰਡੋਨੇਸ਼ੀਆ ਨਾਲੋਂ ਵੀ ਜ਼ਿਆਦਾ ਹੋ ਜਾਏਗੀ। ਹੁਣ ਜਦੋਂ ਦੁਨੀਆ 'ਚ ਕਿਹਾ ਜਾਂਦਾ ਹੈ ਕਿ ਵੀ ਸਭ ਤੋਂ ਜ਼ਿਆਦਾ ਆਬਾਦੀ ਦੁਨੀਆ 'ਚ ਮੁਸਲਮਾਨਾਂ ਦੀ ਇੰਡੋਨੇਸ਼ੀਆ 'ਚ ਹੈ, ਫਿਰ ਪਾਕਿਸਤਾਨ ਹੈ। ਸੋ ਇੱਕ ਪਾਸੇ ਇਹਨਾਂ ਦੇ ਇਹ ਦਾਅਵੇ ਨੇ, ਪਰ ਕਦੇ ਕਿਸੇ ਨੇ ਇਹਨਾਂ ਨੂੰ ਇੰਟਰਨੈਸ਼ਨਲੀ ਅਕਾਊਂਟੇਬਲ ਬਣਾਇਆ ਕਿ ਵੀ ਤੁਸੀਂ 20 ਕਰੋੜ ਤੋਂ ਜ਼ਿਆਦਾ ਮੁਸਲਮਾਨਾਂ ਦੇ ਨਾਲ ਕਰ ਕੀ ਰਹੇ ਹੋ। ਜੇ ਵੈਸਟ ਬੰਗਾਲ ਦੇ ਵਿੱਚ 91 ਲੱਖ ਵੋਟਾਂ ਕੱਟੀਆਂ ਜਾਂਦੀਆਂ ਨੇ ਜਿਨ੍ਹਾਂ 'ਚੋਂ ਵੱਡੀ ਗਿਣਤੀ ਮੁਸਲਮਾਨਾਂ ਦੀ ਹੈ, ਇਹ ਦੁਨੀਆ ਦੇ ਵਿੱਚ ਜਦੋਂ ਕਿ ਅਪਾਰਥਾਈਡ ਦੇ ਖਿਲਾਫ ਮੂਵਮੈਂਟ ਚੱਲੀ ਸਾਊਥ ਅਫਰੀਕਾ 'ਚ ਨੈਲਸਨ ਮੰਡੇਲਾ ਨੇ ਲੀਡ ਕੀਤੀ, ਉਦੋਂ ਇਹ ਸੀ ਕਿ ਜੀ ਇਹ ਜਿਹੜਾ ਗੋਰਾ ਨਸਲਵਾਦ ਹੈ ਇਹਨੂੰ ਇਸੇ ਲਈ ਅਪਾਰਥਾਈਡ ਕਹਿੰਦੇ ਸੀ ਵੀ ਇਹ ਤਾਂ ਕਾਲਿਆਂ ਨੂੰ, ਕਿਉਂਕਿ ਕਾਲਿਆਂ ਦੀ ਆਬਾਦੀ ਜ਼ਿਆਦਾ ਸੀ, ਉਹਨਾਂ ਨੂੰ ਵੋਟ ਦਾ ਹੱਕ ਨਹੀਂ ਸੀ ਦਿੰਦੇ ਔਰ ਆਪਣਾ ਉਹਨਾਂ ਨੇ ਡੋਮੀਨੈਂਸ ਰੱਖੀ ਹੋਈ ਸੀ। ਪਰ ਉਹ ਤਾਂ ਕਹਿਣ ਨੂੰ ਹੀ ਉਹਨਾਂ ਨੇ ਤਾਂ ਕਦੇ ਲੁਕੋਇਆ ਹੀ ਨਹੀਂ ਸੀ ਸਾਊਥ ਅਫਰੀਕਾ ਵਾਲੇ ਗੋਰਿਆਂ ਨੇ ਕਿ ਵੀ ਅਸੀਂ ਅਪਾਰਥਾਈਡ ਨਹੀਂ ਕਰਦੇ, ਉਹ ਤਾਂ ਉਸ ਨੂੰ ਆਪਣਾ ਹੱਕ ਸਮਝਦੇ ਸੀ। ਪਰ ਇਹ ਜਮਹੂਰੀਅਤ ਦੇ ਥੱਲੇ ਔਰ ਤੁਸੀਂ ਦੁਨੀਆ ਜਿਹਨਾਂ ਦਾ ਦੇਖੋਗੇ ਕਟੁੰਬਾ, ਇਨਸਾਨੀਅਤ ਔਰ ਫਲਾਣੇ ਟਿਮਕੇ ਯੋਗਾ ਔਰ ਇੱਕ ਰੱਬ ਤੇ ਇੱਕ ਕੁਟੁੰਬ, ਇਸ ਕਿਸਮ ਦੀਆਂ ਗੱਲਾਂ ਕਰਨਗੇ। ਸੋ ਜ਼ਾਹਿਰ ਹੈ ਕਿ ਵੀ ਅਸੀਂ ਜਿੰਨੇ ਗੁਰੂ ਨੇ ਸਾਨੂੰ ਸਮਰੱਥਾ ਦਿੱਤੀ ਹੈ, ਅਸੀਂ ਇਹਨਾਂ ਦੇ ਜਿਹੜਾ ਪੋਲ ਵੀ ਖੋਲ੍ਹਦੇ ਹਾਂ, ਜੋ ਕੁਛ ਵੀ 24 ਘੰਟੇ ਦੇ ਵਿੱਚ ਵਾਪਰਦਾ ਹੈ ਉਸ ਨੂੰ ਇੱਕ ਰਾਈਟ ਨੈਰੇਟਿਵ ਦੇ ਨਾਲ ਪ੍ਰੈਜ਼ੈਂਟ ਕਰਦੇ ਹਾਂ। ਇਸ ਦੇ ਨਾਲ ਨਾਲ ਇਹਨਾਂ ਦੀਆਂ ਜਿਹੜੀਆਂ ਸਿਧਾਂਤਕ ਤੌਰ ਦੇ ਉੱਤੇ ਨਫ਼ਰਤ ਦੇ ਉੱਤੇ ਖੜੀ ਇਹਨਾਂ ਦੀ ਬੁਨਿਆਦ ਹੈ ਇਸ ਆਈਡੀਓਲੋਜੀ ਦੀ, ਜੇ ਇਸ ਨੂੰ ਅੱਜ ਹੀ ਕਿਸੇ ਨੇ ਕਿਹਾ ਸੀ ਕਿ ਵੀ ਔਰ ਪ੍ਰੋਮੀਨੈਂਟ ਉਹਨੂੰ ਮਿਸਟਰ ਕਮਲ ਹਸਨ ਸ਼ਾਇਦ ਉਹਨਾਂ ਦਾ ਐਕਟਰ ਹੈ, ਉਹ ਵੀ ਪੋਲੀਟੀਕਲ ਐਕਟਿਵਿਸਟ ਵੀ ਹੈ, ਤੇ ਉਹਨੇ ਕਿਹਾ ਕਿ ਵੀ ਜਦੋਂ ਤੱਕ ਹਿਟਲਰ ਮਰ ਨਹੀਂ ਗਿਆ ਜਰਮਨ ਦੇ ਲੋਕ ਇਹੀ ਸਮਝਦੇ ਸੀ ਕਿ ਜੋ ਕੁਝ ਵੀ ਹਿਟਲਰ ਕਰ ਰਿਹਾ ਹੈ ਇਹ ਸਾਡੇ ਜਰਮਨ ਦੇ ਹਿੱਤ 'ਚ ਹੈ, ਸਾਡੇ ਮੁਲਕ ਦੇ ਹੱਕ ਦੇ ਵਿੱਚ ਜਾਂਦਾ ਹੈ। ਉਹਨੇ ਕਿਹਾ ਵੀ ਇਹੀ ਕੰਮ ਅੱਜ ਮੋਦੀ ਦਾ ਹੈ ਵੀ ਇਹ ਡੋਬ ਰਿਹਾ ਹਰ ਪਾਸਿਓਂ ਸਿਸਟਮ ਨੂੰ ਖੌਰਾ ਲਾ ਰਿਹਾ, ਲੇਕਿਨ ਇਹ ਜਿਹੜਾ ਹਿੰਦੂਤਵੀਆਂ ਦੀ ਅੰਧ ਭਗਤੀ ਹੈ ਉਹ ਇਹ ਸਮਝਦੇ ਨੇ ਕਿ ਜੀ ਮੋਦੀ ਜੋ ਹੈ ਉਹ ਇੰਡੀਆ ਲਈ ਬਹੁਤ ਕੁਝ ਬਹੁਤ ਵਧੀਆ ਕਰ ਰਿਹਾ ਔਰ ਇਹ ਉਹ ਕਰ ਰਿਹਾ। ਸੋ ਅਸੀਂ ਜਿਹੜਾ ਇਸ ਸਾਰੇ ਨੂੰ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਮੂੰਹ 'ਚੋਂ ਕੋਈ ਨਫ਼ਰਤ ਵਾਲੀ ਗੱਲ ਨਾ ਆਏ, ਕਿਉਂਕਿ ਸਿੱਖ ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਹਾਂ, ਦੁਸ਼ਟ ਨੂੰ ਸਜ਼ਾ ਦੇਣੀ ਇਹ ਵੀ ਸਿੱਖ ਦੇ ਜ਼ਿੰਮੇ ਹੈ, ਕਿਉਂਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਇਹ ਸਾਡੇ ਜ਼ਿੰਮੇ ਲਾਇਆ ਹੋਇਆ। ਹੁਣ ਅਸੀਂ ਗੱਲਬਾਤ ਕਰਦੇ ਹਾਂ ਪ੍ਰੈਜ਼ੀਡੈਂਟ ਟਰੰਪ ਚੀਨ ਦੇ ਦੌਰੇ ਤੇ ਲਗਭਗ 9 ਸਾਲ ਬਾਅਦ, ਕਿਉਂਕਿ ਜਿਹੜੀ ਪਹਿਲੀ ਟਰਮ ਪ੍ਰੈਜ਼ੀਡੈਂਟ ਟਰੰਪ ਦੀ ਸੀ 2016 ਦੇ ਵਿੱਚ ਉਹ ਪ੍ਰੈਜ਼ੀਡੈਂਟ ਬਣੇ ਔਰ 2017 ਦੇ ਵਿੱਚ ਉਹ ਚੀਨ ਦੇ ਦੌਰੇ ਤੇ ਗਏ ਸਨ ਔਰ ਹੁਣ ਲਗਭਗ 9 ਸਾਲ ਬਾਅਦ ਉਹਨਾਂ ਦਾ ਇਹ ਦੌਰਾ ਜਿਹੜਾ ਕਿ ਮਾਰਚ ਮਹੀਨੇ ਦੇ ਵਿੱਚ ਹੋਣਾ ਸੀ, ਫਿਰ ਡਿਲੇ ਹੋਇਆ ਕਿਉਂਕਿ 28 ਫਰਵਰੀ ਨੂੰ ਅਮਰੀਕਾ ਔਰ ਇਜ਼ਰਾਈਲ ਨੇ ਟੁਗੈਦਰ ਈਰਾਨ ਦੇ ਉੱਤੇ ਹਮਲਾ ਕੀਤਾ। 72-74 ਦਿਨਾਂ ਬਾਅਦ ਜਿਹੜਾ ਹੁਣ ਇਹ ਦੌਰਾ ਹੋ ਰਿਹਾ, 2 ਵਾਰ ਇਹ ਪੋਸਟਪੋਨ ਹੋਇਆ। ਅਸੀਂ ਇਸ ਬਾਰੇ ਵੇਰਵੇ ਨਾਲ ਗੱਲ ਵੀ ਕਰਾਂਗੇ ਕਿ ਕੀ ਗੱਲਬਾਤ ਦੇ ਏਜੰਡੇ ਤੇ ਹੋ ਸਕਦਾ, ਪਰ ਇਸ ਗੱਲ ਦਾ ਧਿਆਨ ਰਹੇ ਕਿ ਇਸ ਵੇਲੇ ਜਦੋਂ ਵੀ ਤੁਸੀਂ ਨੈਗੋਸ਼ੀਏਸ਼ਨ ਟੇਬਲ ਤੇ ਬੈਠਦੇ ਹੋ, ਉਦੋਂ ਜਦੋਂ 2017 ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਚੀਨ ਗਏ ਉਦੋਂ ਮੱਚ ਸਟਰੋਂਗਰ ਪੋਜੀਸ਼ਨ ਸੀ ਅਮਰੀਕਾ ਦੀ। ਹਾਲਾਂਕਿ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਚੀਨ ਬਾਰੇ ਜਿਹੜੀ ਨੀਤੀ ਹੈ ਉਹ 90s ਦੇ ਵਿੱਚ ਹੀ ਅਮਰੀਕਾ ਨੂੰ ਇਹ ਰਿਅਲਾਈਜ਼ ਹੋਣਾ ਸ਼ੁਰੂ ਹੋਇਆ ਸੀ। ਹਾਲਾਂਕਿ ਅਸੀਂ ਅਕਸਰ ਇਹ ਜ਼ਿਕਰ ਕਰਦੇ ਹਾਂ ਕਿ 1970s ਦੇ ਵਿੱਚ ਕਿਵੇਂ ਪਾਕਿਸਤਾਨ ਦੀ ਮੀਡੀਏਸ਼ਨ ਦੇ ਨਾਲ ਚੀਨ ਔਰ ਅਮਰੀਕਾ ਦੇ ਵਿਚਾਲੇ ਜਿਹੜੇ ਇੱਕ ਬਿਲਕੁਲ ਕੱਟ ਆਫ ਰਿਸ਼ਤੇ ਸਨ। ਇਹੀ ਨਹੀਂ ਵੀ ਚੀਨ ਅਮਰੀਕਾ ਨਾਲੋਂ ਕੱਟ ਆਫ ਸੀ, ਚਾਈਨਾ ਕੁੱਲ ਦੁਨੀਆ ਨਾਲੋਂ ਹੀ ਕੱਟ ਆਫ ਸੀ। ਉਹਨਾਂ ਨੇ ਉਹਨਾਂ ਦੇ ਅੰਦਰ ਕੀ ਚੱਲ ਰਿਹਾ, ਕੋਈ ਕਲਚਰਲ ਰੈਵੋਲੂਸ਼ਨ ਹੈ, ਕੋਈ ਕਿਲਿੰਗ ਚੱਲ ਰਹੀ ਹੈ, ਕੋਰੀਅਨ ਵਾਰ ਜਿਹੜੀ ਇਨਡਿਸਾਈਸਿਵ ਰਹੀ। ਇੱਕਦਮ ਬਾਅਦ 1948 ਜਦੋਂ ਮਾਓ ਜ਼ੇਤੁੰਗ ਔਰ ਚੌ ਐਨ ਲਾਈ ਨੇ
ਜਿਹੜਾ ਹੈ ਉਹ ਫਤਹ ਕੀਤਾ ਚੀਨ ਨੂੰ, ਜਾਪਾਨ ਤੋਂ ਜਿਹੜਾ ਆਪਣੀ ਟੈਰੀਟਰੀ ਵੇਲੀ ਕਰਾਈ, ਮਨਚੂਰੀਆ ਚੋਂ ਰਸ਼ੀਆ ਨੂੰ ਕੱਢਿਆ, ਐਂਡ ਫੌਰਨ ਬਾਅਦ ਕੋਰੀਆ ਦੇ ਵਿੱਚ ਜਿਹੜੀ ਆ ਉਹ ਰਿਵਰ ਦੇ ਆਲੇ ਦੁਆਲੇ ਆ ਕੇ ਬੈਠ ਗਏ ਔਰ ਬੜੀ ਖੂਨੀ ਜੰਗ ਅਮਰੀਕਾ ਔਰ ਚੀਨ ਦੀ ਹੋਈ ਔਰ ਅਮਰੀਕਾ ਦੇ ਲਗਭਗ 60,000 ਦੇ ਕਰੀਬ ਸੋਲਜਰ ਮਾਰੇ ਗਏ ਸੀ। ਚਾਈਨਾ ਦੇ ਵੀ ਉਦੋਂ ਅਜੇ ਤਾਂ ਤਾਜ਼ਾ ਚਾਈਨੀਜ਼ ਰੈਵੋਲੂਸ਼ਨ ਆ ਕੇ ਹਟਿਆ ਸੀ। ਬਹੁਤ ਸਾਰੇ ਚੀਨੀ ਜਿਹੜੇ ਸੋਲਜਰ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਉਹਨਾਂ ਦੇ ਪੈਰਾਂ 'ਚ ਜੁੱਤੀਆਂ ਵੀ ਨਹੀਂ ਸੀ, ਲੇਕਿਨ ਉਹਨਾਂ ਦੀ ਵਿਲ ਟੂ ਡੋਮੀਨੇਟ ਔਰ ਵਿਲ ਟੂ ਫਾਈਟ ਇੰਨੀ ਕੁ ਸੀ ਕਿ ਇਵੈਂਚੁਅਲੀ, ਹਾਲਾਂ ਉਸ ਵੇਲੇ ਦੇ ਅਮਰੀਕਨ ਜਨਰਲ ਨੇ ਮੰਗ ਕੀਤੀ ਸੀ ਕਿ ਵੀ ਅਸੀਂ ਐਟੋਮਿਕ ਪਾਵਰ ਯੂਜ਼ ਕਰੀਏ ਅਗੇਂਸਟ ਚਾਈਨਾ ਐਂਡ ਕੋਰੀਆ, ਜਿਵੇਂ ਉਹ ਆਲਰੇਡੀ ਪ੍ਰੈਜ਼ੀਡੈਂਟ ਟਰੂਮੈਨ ਨੇ ਕੀਤਾ ਸੀ ਅਗੇਂਸਟ ਜਾਪਾਨ, ਲੇਕਿਨ ਉਹਦੀ ਇਜਾਜ਼ਤ ਨਹੀਂ ਸੀ ਮਿਲੀ। ਸੋ ਇਵੈਂਚੁਅਲੀ ਮੈਂ ਅੱਜ ਵੀ ਕਿਤੇ ਪੜ੍ਹ ਰਿਹਾ ਸੀ ਕਿ ਵੀ ਜਦੋਂ ਕੋਈ ਵੱਡੀ ਤਾਕਤ ਕਿਸੇ ਛੋਟੀ ਦੇ ਨਾਲ ਟਕਰਾਉਂਦੀ ਹੈ ਤੇ ਹਾਰ ਜਿੱਤ ਦਾ ਫੈਸਲਾ ਇਹ ਨਹੀਂ ਹੁੰਦਾ ਕਿ ਕੌਣ ਕਿਹਨੂੰ ਡਿਫੀਟ ਕੀਤਾ। ਜੇ ਉਸ ਛੋਟੀ ਤਾਕਤ ਨੂੰ ਵੱਡੀ ਤਾਕਤ ਡਿਫੀਟ ਨਾ ਕਰ ਸਕੇ ਤੇ ਇਹ ਵੀ ਉਹਦੀ ਹਾਰ ਹੁੰਦੀ ਹੈ। ਇਹ ਜ਼ਰੂਰੀ ਨਹੀਂ ਕਿ ਉਹਨੇ ਛੋਟੀ ਤਾਕਤ ਨੇ ਵੱਡੀ ਤਾਕਤ ਨੂੰ ਡਿਫੀਟ ਕਰਨਾ। ਸੋ ਅਸੀਂ ਸਮਝਦੇ ਹਾਂ ਕਿ ਭਾਵੇਂ ਉਹ ਇਨਕਨਕਲੂਸਿਵ ਸੀ, ਉਹ ਕੋਰੀਅਨ ਵਾਰ ਹੋਏ, ਉਹ ਬਾਅਦ ਦੇ ਵਿੱਚ ਵੀਅਤਨਾਮ ਵਾਰ ਦੇ ਰੂਪ 'ਚ ਹੋਏ, ਜਾਂ ਅਫਗਾਨਿਸਤਾਨ ਦੇ ਵਿੱਚ ਹੋਏ, ਜਾਂ ਅੱਜ ਈਵਨ 72 ਦਿਨਾਂ ਬਾਅਦ ਜਦੋਂ ਅਸੀਂ ਗੱਲ ਕਰ ਰਹੇ, ਇਹ ਆਲਮੋਸਟ 40 ਰੋਜ਼ਾ ਅਮਰੀਕਾ ਈਰਾਨ ਇਜ਼ਰਾਈਲ ਵਾਰ ਹੋਏ, ਉਹ ਸਾਰੇ ਦੇ ਵਿੱਚ ਬੇਸ਼ੱਕ ਅਮਰੀਕਾ ਇਨਵੋਲਵ ਰਿਹਾ, ਲੇਕਿਨ ਕੋਈ ਕਨਵਿੰਸਿੰਗ ਵਿਕਟਰੀ ਨਹੀਂ ਸੀ। ਔਰ ਹੁਣ ਕਿਉਂਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਜਾ ਰਹੇ ਨੇ, ਇੰਪੋਰਟੈਂਟ ਹੈ ਸਮਝਣਾ ਕਿ ਚੀਨ ਦੇ ਨਾਲ 1970ਵਿਆਂ ਦੇ ਵਿੱਚ ਕਿਵੇਂ, ਜਦੋਂ ਕਿ ਪ੍ਰੈਜ਼ੀਡੈਂਟ ਨਿਕਸਨ ਅਮਰੀਕਾ ਦੇ ਪ੍ਰੈਜ਼ੀਡੈਂਟ ਸਨ ਔਰ ਉਸ ਵੇਲੇ ਹੈਨਰੀ ਕਿਸਿੰਜਰ ਉਹਨਾਂ ਦੇ ਸੈਕਟਰੀ ਆਫ ਸਟੇਟ ਸੀ। ਪਾਕਿਸਤਾਨ ਦੇ ਵਿੱਚ 1971 ਦੀ ਉਸ ਸਕੂਤੇ ਢਾਕਾ ਤੋਂ ਬਾਅਦ ਜ਼ੁਲਫਿਕਾਰ ਅਲੀ ਭੁੱਟੋ, ਜਿਹੜੇ ਕਿ ਮਾਓ ਟਾਈਪ ਕੈਪ ਹੀ ਪਾਉਂਦਾ ਸੀ, ਉਹ ਬੜਾ ਦੋਸਤਾਨਾ ਸੀ ਮਾਓ ਦੇ ਨਾਲ ਵੀ ਔਰ ਚੌਨ ਲਾਈ ਦੇ ਨਾਲ ਵੀ, ਉਹਨੇ ਭੁੱਟੋ ਨੇ ਮੀਡੀਏਸ਼ਨ ਕੀਤੀ, ਗੁਪਤ ਮੀਟਿੰਗਾਂ ਵਾਇਆ ਪਾਕਿਸਤਾਨ ਜਿਹੜੀਆਂ ਨੇ ਉਹ ਹੈਨਰੀ ਕਿਸਿੰਜਰ ਨੇ ਟਰੈਵਲ ਕੀਤਾ ਹੋਈਆਂ ਔਰ ਫਾਈਨਲੀ ਅਮਰੀਕਨ ਪ੍ਰੈਜ਼ੀਡੈਂਟ ਨਿਕਸਨ ਜਿਹੜੇ ਨੇ ਉਹ ਜਾ ਕੇ ਮਾਓ ਜ਼ੇਤੁੰਗ ਨੂੰ ਮਿਲੇ। ਸੋ ਇੱਕ ਬਹੁਤ ਵੱਡੀ ਗੱਲ ਸੀ। ਚੀਨ ਨੂੰ ਜਿਹੜਾ ਮੁੱਖ ਧਾਰਾ ਚੀਨ ਹੈ, ਜਿਸ ਨੂੰ ਪੀਪਲਜ਼ ਰਿਪਬਲਿਕ ਆਫ ਚਾਈਨਾ ਕਹਿੰਦੇ ਨੇ, ਪਹਿਲੀ ਵਾਰ ਅਮਰੀਕਾ ਨੇ ਤਸਲੀਮ ਕੀਤਾ ਸੀ। ਅਦਰਵਾਈਜ਼ ਉਸ ਤੋਂ ਪਹਿਲਾਂ ਚਿਆਂਗ ਕਾਈ ਸ਼ੇਕ ਜਿਹੜਾ ਸੈਕੰਡ ਵਰਲਡ ਵਾਰ ਵੇਲੇ ਮੁਖੀ ਸੀ ਚੀਨ ਦਾ, ਔਰ ਬਾਅਦ ਦੇ ਵਿੱਚ ਉਹ ਜਦੋਂ ਮੁੱਖ ਧਾਰਾ ਚੀਨ ਜਾਂ ਮਾਓ ਜ਼ੇਤੁੰਗ ਚੌਨ ਲਾਈ ਨੇ ਜਿਹੜੀ ਆ ਉਹ ਲੌਂਗ ਮਾਰਚ ਕਰਕੇ ਕੰਟਰੋਲ ਸੰਭਾਲਿਆ, ਤੇ ਇਹ ਜਿਹੜਾ ਦੂਸਰਾ ਸੀ ਚਿਆਂਗ ਕਾਈ ਸ਼ੇਕ, ਇਹ ਬਹੁਤ ਸਾਰਾ ਚਾਈਨਾ ਦਾ ਕਲਚਰਲ ਖਜ਼ਾਨਾ ਔਰ ਆਪਣੇ ਅਹਿਮ ਜਿਹੜੇ ਦੌਲਤ ਔਰ ਦੂਸਰੀ ਲੈ ਕੇ ਦੌੜ ਗਿਆ ਸੀ ਫਾਰਮੂਸਾ 'ਚ, ਜਿਹਨੂੰ ਅੱਜ ਤਾਈਵਾਨ ਕਿਹਾ ਜਾਂਦਾ। ਔਰ ਅਮਰੀਕਾ ਨੇ ਔਰ ਪੱਛਮੀ ਮੁਲਕਾਂ ਨੇ ਫਾਰਮੂਸਾ ਨੂੰ ਹੀ ਰੈਕਗਨਾਈਜ਼ ਕੀਤਾ ਸੀ, ਬਹੁਤ ਬਿਲਡ ਕੀਤਾ ਸੀ। ਹੁਣ ਵੀ ਜਦੋਂ ਤਾਈਵਾਨ ਦਾ ਜ਼ਿਕਰ ਹੁੰਦਾ ਹੈ, ਜਿਸ ਨੂੰ ਅਮਰੀਕਾ ਨੇ ਈਵਨ ਉਸ ਗੁਫ਼ਤਗੂ 'ਚ ਵੀ ਨਿਕਸਨ ਦੇ ਪੀਰੀਅਡ 'ਚ ਮੂਲ ਤੌਰ ਦੇ ਉੱਤੇ ਦੋ ਚੀਜ਼ਾਂ ਜਿਹੜੀਆਂ ਚੀਨ ਨੇ ਮਨਵਾਈਆਂ ਸੀ, ਜਿਸ ਤੋਂ ਬਾਅਦ ਚੀਨ ਜਿਹੜਾ ਉਹ ਗਲੋਬਲ ਆਰਡਰ ਦੇ ਵਿੱਚ ਆਇਆ ਸੀ। ਇੱਕ ਤਾਂ ਇਹ ਕਿ ਬਈ ਤਾਈਵਾਨ ਜਿਹੜਾ ਫਾਰਮੂਸਾ ਇਹ ਪੱਕੇ ਤੌਰ ਤੇ ਇਹ ਚੀਨ ਦਾ ਹੈ ਔਰ ਇਸ ਨੂੰ ਅੱਡ ਜਿਹੜੀ ਹੈ ਕੋਈ ਰੈਕਗਨੀਸ਼ਨ ਨਹੀਂ ਹੋਏਗੀ, ਵਪਾਰ ਜਾਂ ਦੂਜੇ ਇਮੀਡੀਏਟ ਐਨੈਕਸੇਸ਼ਨ ਤਾਂ ਨਹੀਂ ਸੀ। ਇਸੇ ਤਰ੍ਹਾਂ ਈਵਨ ਤਿੱਬਤ ਦੇ ਹਵਾਲੇ ਨਾਲ ਵੀ, ਹਾਲਾਂ ਉਸ ਤੋਂ ਪਹਿਲਾਂ ਅਮਰੀਕਨ CIA ਔਰ ਇੰਡੀਅਨ ਇੰਟੈਲੀਜੈਂਸ ਬਿਊਰੋ ਨੇ ਜੁਆਇੰਟ ਆਪਰੇਸ਼ਨ ਕਰਕੇ ਦਲਾਈ ਲਾਮਾ ਜਿਹੜਾ 14-15 ਸਾਲਾਂ ਦਾ ਸੀ, ਉਹਨੂੰ ਉੱਥੋਂ ਲਹਾਸਾ ਤੋਂ ਕੱਢ ਕੇ ਇੰਡੀਆ ਲਿਆ ਕੇ ਬਿਠਾਇਆ ਸੀ। ਤਿੱਬਤ ਨੂੰ ਚੀਨ ਦਾ ਹਿੱਸਾ ਨਹੀਂ ਸੀ ਮੰਨਿਆ ਜਾਂਦਾ, ਪਰ ਇਹ ਉਸ ਐਗਰੀਮੈਂਟ ਦਾ ਹਿੱਸਾ ਸੀ ਨਿਕਸਨ ਦੇ ਨਾਲ ਮਾਓ ਜ਼ੇਤੁੰਗ ਔਰ ਚੌਨ ਲਾਈ ਦੇ ਪੀਰੀਅਡ, ਜਦੋਂ ਕਿ ਮੰਨ ਲਿਆ ਗਿਆ ਸੀ ਕਿ ਤਿੱਬਤ ਜਿਹੜਾ ਹੈ ਇਹ ਚੀਨ ਦਾ ਹਿੱਸਾ ਹੈ। ਇਸੇ ਤਰ੍ਹਾਂ ਤਾਈਵਾਨ ਦੇ ਉੱਤੇ ਵੀ ਚੀਨ ਦਾ ਹੱਕ ਮੰਨ ਲਿਆ ਗਿਆ ਸੀ। ਇਹ ਵੱਖਰੀ ਗੱਲ ਹੈ ਕਿ ਇਹਨਾਂ ਦੋਨਾਂ ਮੁੱਦਿਆਂ ਨੂੰ ਹੀ, ਉਹ ਤਾਈਵਾਨ ਦਾ ਹੋਏ ਜਾਂ ਤਿੱਬਤ ਦਾ ਹੋਏ, ਅਮਰੀਕਾ ਟਾਈਮ ਟੂ ਟਾਈਮ ਇੱਕ ਬੁਲ ਵਾਕ ਦੇ ਤੌਰ ਤੇ ਵਰਤਦਾ ਹੈ, ਪ੍ਰੈਸ਼ਰ ਬਿਲਡ ਕਰਨ ਦੇ ਲਈ ਵੀ, ਚੀਨ ਤੋਂ ਕੰਸੈਸ਼ਨ ਲੈਣ ਲਈ ਵੀ, ਉਹਨੂੰ ਅਨੋਏ ਕਰਨ ਲਈ ਵੀ। ਸੋ ਇਸ ਵਾਰ ਵੀ ਜਿਹੜੇ ਮੁੱਖ ਨੁਕਤੇ ਹੋਣਗੇ ਉਹਨਾਂ ਦੇ ਵਿੱਚ ਜਿਹੜਾ ਇੱਕ ਤਾਂ ਟੈਰਿਫ ਦਾ ਮੁੱਦਾ, ਜਦੋਂ ਪ੍ਰੈਜ਼ੀਡੈਂਟ ਟਰੰਪ ਆਪਣੀ ਇਸ ਟਰਮ ਵੇਲੇ ਆਏ, ਇੱਕ ਵਿੱਚ ਗੈਪ ਤੋਂ ਬਾਅਦ ਬਾਈਡਨ ਦੇ, ਸੋ ਉਹਨਾਂ ਨੇ ਟੈਰਿਫ, ਕਿਉਂਕਿ ਜਿਹੜਾ ਟ੍ਰੇਡ ਡੈਫਿਸਿਟ ਹੈ ਅਮਰੀਕਾ ਦਾ ਚਾਈਨਾ ਦੇ ਨਾਲ,
ਉਹ ਸ਼ਾਇਦ $800 ਬਿਲੀਅਨ ਤੋਂ ਵੀ ਜ਼ਿਆਦਾ ਹੈ। ਔਰ ਚਾਈਨਾ ਦੇ ਉੱਤੇ ਬਹੁਤ ਜ਼ਿਆਦਾ ਟੈਰਿਫ ਲਾਏ, ਚਾਈਨਾ ਨੇ ਵੀ ਕਾਊਂਟਰ ਕੀਤਾ। ਪਰ ਇਹ ਸਾਰੇ ਪੀਰੀਅਡ 'ਚ ਜਿੱਥੇ ਟਰੰਪ ਨੇ ਸਣੇ ਨੈਟੋ ਦੇ ਮੁਲਕਾਂ ਦੇ, ਉਹ UK ਹੋਏ, ਫਰਾਂਸ ਹੋਏ, ਕੱਲੇ ਨੂੰ ਲੈ ਕੇ ਉਹਦੀ ਚੰਗੀ ਭੰਡੀ ਕੀਤੀ ਹੋਈ ਹੈ। ਪਰ ਚਾਈਨਾ ਬਾਰੇ ਜਾਂ ਖਾਸ ਤੌਰ ਤੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਬਾਰੇ ਗ੍ਰੇਟ ਲੀਡਰ, ਐਕਸਟਰਾਆਰਡੀਨਰੀ ਲੀਡਰ, ਦੂਸਰੇ ਤੀਸਰੇ, ਸੋ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹਨਾਂ ਨੇ ਕਦੇ ਵੀ ਕੋਈ ਚਾਈਨਾ ਨੂੰ ਪੁੱਟ ਡਾਊਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸ਼ੁਰੂ 'ਚ ਉਹਨਾਂ ਨੂੰ ਲੱਗਾ ਸੀ ਕਿ ਵੀ ਸ਼ਾਇਦ ਉਹ ਬੁਲੀ ਕਰ ਸਕਦੇ ਨੇ, ਪਰ ਚਾਈਨਾ ਦਾ ਆਪਣਾ ਇੱਕ ਸਟਾਈਲ ਹੈ। ਸੋ ਇਵੈਂਚੁਅਲੀ ਜਿਹੜਾ ਇਹ ਉਹਨਾਂ ਦਾ ਦੌਰਾ ਹੈ ਇਹ ਬੜਾ ਅਹਿਮੀਅਤ ਵਾਲਾ ਹੈ, ਕਿਉਂਕਿ ਈਰਾਨ ਦਾ ਮੁੱਦਾ ਬੇਸ਼ੱਕ ਇਹ ਤਾਂ ਇਹਨਾਂ 72 ਦਿਨਾਂ ਦੇ ਵਿੱਚ ਹੀ ਆ ਕੇ ਖੜਾ ਹੋਇਆ। ਉਸ ਤੋਂ ਇਲਾਵਾ ਵੀ ਚੀਨ ਦੇ ਨਾਲ ਜਿਹੜੇ ਇਸ਼ੂ ਸਨ, ਕਿਉਂਕਿ ਟੈਰਿਫ ਦੇ ਜਵਾਬ ਦੇ ਵਿੱਚ ਚਾਈਨਾ ਜਿਹਦੇ ਕੋਲ ਜੇ ਕਹਿਣਾ ਹੋਏ ਕਿ ਵੀ ਦੁਨੀਆ ਦੀ ਇਕਨੋਮੀ ਦੀ ਜਿਹੜੀ ਜਗਲਰ ਹੈ, ਸ਼ਾਹਰਾਗ ਹੈ, ਉਹ ਰੇਅਰ ਅਰਥ ਮਟੀਰੀਅਲ ਨੇ। ਔਰ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਦੁਨੀਆ 'ਚ ਜਿੰਨੇ ਰੇਅਰ ਅਰਥ ਮਟੀਰੀਅਲ ਜਿਹੜੇ ਕਿ ਸਾਰੀ ਟੈਕਨੋਲੋਜੀ ਯੂਜ਼ ਹੁੰਦੇ ਨੇ 70% ਦੇ ਕਰੀਬ ਉਹ ਚਾਈਨਾ ਦੇ ਕੋਲ ਨੇ। ਸੋ ਇਸ ਤੋਂ ਇਲਾਵਾ ਚਾਈਨਾ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਜਿਹੜਾ ਹਰ ਕੰਟੀਨੈਂਟ ਦੇ ਵਿੱਚ ਉਹਨਾਂ ਨੇ ਆਪਣੀ ਇਨਵੈਸਟਮੈਂਟ ਕੀਤੀ, ਉਹਨਾਂ ਨੇ ਰੋਡਸ, 에ਅਰਪੋਰਟਸ, ਦੂਸਰਾ ਸਟਰਕਚਰ ਬਣਾਇਆ, ਉਹ ਵੀ ਅਮਰੀਕਾ ਨੂੰ ਪਛਾੜਨ ਦੀ ਲਾਈਨ ਵਾਂਗ ਹੀ ਜਿਹੜਾ ਅਮਰੀਕਾ ਨੇ ਸਮਝਿਆ। ਔਰ ਇਹੀ ਕਾਰਨ ਹੈ ਕਿ ਅਮਰੀਕਾ ਨੇ ਜਿਹੜਾ ਵੈਨਜ਼ੂਏਲਾ ਆਪਰੇਸ਼ਨ ਕੀਤਾ ਹੈ, ਉਹ ਕਿਉਂਕਿ ਵੈਨਜ਼ੂਏਲਾ ਤੋਂ ਵੀ ਬਹੁਤ ਸਾਰਾ ਆਇਲ ਚੀਨ ਨੂੰ ਮਿਲਦਾ ਸੀ ਔਰ ਸਾਊਥ ਅਮਰੀਕਾ ਦੇ ਵਿੱਚ ਹੈ, ਇਹ ਵੀ ਚਾਈਨਾ ਦੀ ਲਾਈਨ ਨੂੰ ਪੰਕਚਰ ਕਰਨ ਦਾ ਸੀ। ਔਰ ਇਨਫੈਕਟ ਈਰਾਨ ਦੇ ਉੱਤੇ ਵੀ ਅਟੈਕ ਕਿਤੇ ਨਾ ਕਿਤੇ ਇਹ ਇੱਕ ਮਿਸਕੈਲਕੂਲੇਸ਼ਨ ਹੋਈ। ਨੈਤਨਯਾਹੂ ਔਰ ਮੋਸਾਦ ਦੇ ਉਸ ਟਰੈਪ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਫਸੇ। ਹਾਲਾਂਕਿ ਉਹਨਾਂ ਦੇ ਆਪਣੇ ਕਾਊਂਟਰ ਟੈਰਰਿਜ਼ਮ ਦੇ ਮਿਸਟਰ ਕੈਨ ਜਾਂ CIA ਜਾਂ 4 ਸਟਾਰ ਜਨਰਲ ਜਿਨ੍ਹਾਂ ਨੂੰ ਖੁਦ ਟਰੰਪ ਨੇ ਅਪਾਇੰਟ, ਉਹ ਇਸ ਜੰਗ ਦੇ ਹੱਕ 'ਚ ਨਹੀਂ ਸੀ। ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਸਿਰਫ 에ਅਰ ਪਾਵਰ ਦੇ ਨਾਲ ਦੁਨੀਆ 'ਚ ਕਦੇ ਰਜੀਮ ਚੇਂਜ ਨਹੀਂ ਹੁੰਦਾ, ਔਰ ਉਹਦਾ ਬੂਟਸ ਔਨ ਦਾ ਗਰਾਊਂਡ ਉਹ ਸਾਨੂੰ ਸੂਟ ਨਹੀਂ ਕਰਦਾ। ਲੇਕਿਨ ਜਿਵੇਂ ਕਿਵੇਂ ਵੀ ਮੋਸਾਦ ਔਰ ਨੈਤਨਯਾਹੂ ਇਸ ਕਾਮਯਾਬ ਰਹੇ। ਔਰ ਅਦਰਵਾਈਜ਼ ਵੈਨਜ਼ੂਏਲਾ ਦੇ ਆਪਰੇਸ਼ਨ ਨੇ ਇੰਨਾ ਕੁ ਜਿਹੜਾ ਖੜਾ ਦਿੱਤਾ ਸੀ ਪੈਂਟਾਗਨ ਨੂੰ ਔਰ CIA ਨੂੰ ਔਰ ਦੂਸਰਿਆਂ ਨੂੰ ਕਿ ਈਰਾਨ ਵਿੱਚ ਵੀ ਜਾ ਕੇ ਉਹਨਾਂ ਨੂੰ ਲੱਗਦਾ ਸੀ ਕਿ ਉਸ ਤੋਂ ਬਾਅਦ ਚੀਨ ਦੇ ਨਾਲ ਗੱਲਬਾਤ ਕਰਾਂਗੇ। ਪਰ ਜਿਵੇਂ ਰਸ਼ੀਆ ਫਸ ਗਿਆ ਯੂਕਰੇਨ ਦੇ ਵਿੱਚ, 4 ਸਾਲ ਹੋ ਗਏ ਨੇ, ਕਿੱਡਾ ਕੁ ਯੂਕਰੇਨ ਹੈ ਤੇ ਰਸ਼ੀਆ ਸੁਪਰ ਪਾਵਰ, ਲੇਕਿਨ ਅਜੇ ਤੱਕ ਵੀ ਜਿਹੜਾ ਰਸ਼ੀਆ ਆਪਣਾ ਆਬਜੈਕਟਿਵ ਹਾਸਲ ਨਹੀਂ ਕਰ ਸਕਿਆ। ਸੋ ਅਮਰੀਕਾ ਜਿਹੜਾ ਉਹ ਫਸ ਗਿਆ ਈਰਾਨ ਦੇ ਵਿੱਚ, ਕਿਉਂਕਿ ਈਰਾਨ ਨੇ ਸਟੇਟ ਆਫ ਹਾਰਮੂਜ਼ ਨੂੰ ਵੀ ਕਾਬੂ ਕਰ ਲਿਆ ਔਰ ਜਿਹੜਾ ਇਸ ਨੇ ਇਕਨੋਮੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। $60 ਬੈਰਲ ਵਾਲੀ ਕਰੂਡ ਆਇਲ ਬੈਰਲ $60 ਵਾਲੀ $120 ਤੇ ਪਹੁੰਚ ਗਈ। ਔਰ ਈਰਾਨ, ਚਾਈਨਾ ਔਰ ਰਸ਼ੀਆ ਇਹ ਇੱਕ ਨੈਕਸਸ ਜਿਹੜਾ ਉਹ ਬ੍ਰਿਕਸ ਦਾ ਆਪਣੀ ਥਾਂ ਤੇ ਚੱਲ ਹੀ ਰਿਹਾ ਸੀ, ਜਿਹੜਾ ਅਮਰੀਕਾ ਨੂੰ ਸੀ ਕਿ ਵੀ ਇਹ ਆਪਣਾ ਜਿਹੜੀ ਹੈ ਕਰੰਸੀ ਨਾ ਪ੍ਰਮੋਟ ਕਰਨ। ਸੋ ਇਸ ਸਾਰੇ ਪਿਛੋਕੜ ਦੇ ਵਿੱਚ ਇਹ ਜਿਹੜੀ ਗੁਫ਼ਤਗੂ ਹੈ ਜਾਂ ਜਿਹੜਾ ਹਾਲਾਂ ਪ੍ਰੈਜ਼ੀਡੈਂਟ ਟਰੰਪ ਦਾ ਬਹੁਤ ਜਿਹਨੂੰ ਲਾ ਮਿਸਾਲ ਸਵਾਗਤ ਕੀਤਾ ਗਿਆ। ਯੂਜੂਅਲੀ ਪ੍ਰੋਟੋਕੋਲ ਦੇ ਮੁਤਾਬਕ ਜੂਨੀਅਰ ਕੋਈ ਜਿਹੜਾ ਵਜ਼ੀਰ ਰਿਸੀਵ ਕਰਦਾ, ਪਰ ਵਾਈਸ ਪ੍ਰੈਜ਼ੀਡੈਂਟ ਜਿਹੜੇ ਚਾਈਨਾ ਦੇ ਨੇ ਮਿਸਟਰ ਹੈਨ ਜ਼ੈਂਗ, ਉਹਨਾਂ ਨੂੰ ਰਿਸੀਵ ਕੀਤਾ। ਰੈੱਡ ਕਾਰਪੈਟ ਵਿਛਾਇਆ ਹੋਇਆ ਸੀ ਔਰ ਉਹਨਾਂ ਦਾ ਟੌਪ ਜਿਹੜਾ ਬਰਾਸ ਬੈਂਡ ਹੈ ਚਾਈਨਾ ਦਾ ਉਹ ਪਲੇ ਕਰ ਰਿਹਾ ਸੀ। ਔਰ ਇਸ ਦੇ ਨਾਲ 300 ਦੇ ਕਰੀਬ ਚਾਈਨੀਜ਼ ਯੂਥ ਜਿਹੜੇ ਕਿ ਨੀਲੇ ਔਰ ਚਿੱਟੇ ਯੂਨੀਫਾਰਮਸ ਦੇ ਵਿੱਚ ਸੀ, ਉਹ ਚੀਨ ਔਰ ਅਮਰੀਕਾ ਦੇ ਝੰਡੇ ਜਿਹੜੇ ਨੇ ਉਹ ਲਹਿਰਾ ਰਹੇ ਸੀ। ਵੈਲਕਮ ਵੈਲਕਮ, ਵਾਰਮ ਵੈਲਕਮ, ਇਹ ਨਾਲ ਨਾਰੇ ਲੱਗ ਰਹੇ ਸੀ। ਔਰ ਟਰੰਪ ਜਦੋਂ ਉਤਰੇ ਉਹਨਾਂ ਨੇ ਫਲੈਗ ਵੇਵਿੰਗ ਯੂਥ ਵੱਲ ਦੇਖਣ ਦੇ ਲਈ ਉਹ ਰੁਕੇ ਵੀ। ਔਰ ਇਸ ਸਾਰੇ ਦੇ ਉੱਤੇ ਜਿਹੜਾ ਪੂਰਾ 에ਅਰਪੋਰਟ ਤੋਂ ਲੈ ਕੇ ਜਿੱਥੇ ਤੱਕ ਉਹਨਾਂ ਨੇ ਜਾਣਾ ਸੀ ਉੱਥੋਂ ਤੱਕ ਸਾਰਾ ਜਿਹੜਾ ਰਾਹ ਹੈ ਉਹ ਬੜਾ ਖੂਬਸੂਰਤੀ ਦੇ ਨਾਲ ਸਜਾਇਆ ਹੋਇਆ ਸੀ। ਔਰ ਇਸ ਵਿਜ਼ਿਟ ਵੇਲੇ ਟਰੰਪ ਦੇ ਬੇਟੇ ਐਰਿਕ ਤੇ ਉਹਨਾਂ ਦੀ ਨੂੰਹ ਲਾਰਾ ਇਹ ਵੀ ਇਸ ਟ੍ਰਿਪ 'ਚ ਉਹਨਾਂ ਦੇ ਨਾਲ ਗਏ ਨੇ। ਇਸ ਦੇ ਨਾਲ ਟੈਸਲਾ ਦਾ ਚੀਫ ਐਲਨ ਮਸਕ ਜਿਹੜਾ ਉਹ ਵੀ ਨਾਲ ਹੈ। ਔਰ ਜਿਹੜੇ ਵੱਡੇ ਨੇ ਇਹ ਸਾਰੇ ਕਾਰਪੋਰੇਟ ਅਮਰੀਕਾ ਰਨ ਕਰਨ ਵਾਲੇ, ਉਹਨਾਂ ਦੇ ਵਿੱਚ ਨਵੀਡੀਆ ਦੇ ਜੈਨਸਨ ਹੁਆਂਗ, ਟਿਮ ਕੁੱਕ ਆਫ ਐਪਲ,
ਮਸਕ ਆਫ ਟੈਸਲਾ, SpaceX, ਲੈਰੀ ਫਿੰਕ ਆਫ ਬਲੈਕ ਰੌਕ, ਇਹ ਜਿਹੜੇ ਨੇ ਪ੍ਰੈਜ਼ੀਡੈਂਟ ਦੇ ਨਾਲ ਟਰੈਵਲ ਕਰ ਰਹੇ ਨੇ। ਔਰ ਇਹ ਜਿਹੜਾ ਇਸ ਸਾਰੇ ਦੇ ਉੱਤੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਸਿੰਪਲੀ ਇਹ ਕਿਹਾ ਕਿ ਭਾਈ ਮੈਂ ਪ੍ਰੈਜ਼ੀਡੈਂਟ ਸ਼ੀ ਜਿਹੜੇ ਕਿ ਇੱਕ ਐਕਸਟਰਾਆਰਡੀਨਰੀ ਡਿਸਟਿੰਕਸ਼ਨ ਦੇ ਲੀਡਰ ਨੇ, ਉਹਨਾਂ ਨੂੰ ਇਹੀ ਬੇਨਤੀ ਕਰਾਂਗਾ ਟੂ ਓਪਨ ਅਪ ਚਾਈਨਾ so that these brilliant people can work their magic and help bring the People's Republic to an even higher level। ਕਿ ਜ਼ਾਹਰ ਹੈ ਪਹਿਲਾਂ ਉਹਨਾਂ ਨੇ ਆਪਣਾ ਇਹੀ ਕਿਹਾ ਕਿ ਭਾਈ ਜਿਹੜੀ ਚਾਈਨਾ ਤੁਸੀਂ ਅਮਰੀਕਨ ਮਲਟੀਨੈਸ਼ਨਲਸ ਲਈ ਕਲੋਜ਼ ਕੀਤਾ ਹੋਇਆ ਉਹਨੂੰ ਖੋਲੋ। ਉਹਨਾਂ ਨੇ ਕਿਹਾ ਜੀ ਇਹੀ ਮੇਰੀ ਪਹਿਲੀ ਰਿਕੁਐਸਟ ਹੋਏਗੀ ਔਰ ਇਹਦੇ ਨਾਲ ਅਸੀਂ ਦੋਨੋਂ ਹੀ ਮੁਲਕ ਹੋਰ ਵੀ ਹਾਈਟਸ ਤੇ ਜਾਵਾਂਗੇ। ਔਰ ਇਸ ਲਈ ਜਿਹੜਾ ਉਹਨਾਂ ਦਾ ਹੋਰ ਜਿਹੜੀਆਂ ਟਾਕਸ ਦੇ ਮੁੱਦੇ ਨੇ ਉਹਨਾਂ ਦੇ ਉੱਤੇ ਜਿਹੜੇ ਐਨਾਲਿਸਟ ਨੇ ਉਹਨਾਂ ਦਾ ਇਹੀ ਕਹਿਣਾ ਕਿ ਵੀ ਇਹ ਇੱਕ ਪਾਸੇ ਤਾਂ ਜਿਹੜੀ ਟ੍ਰੇਡ ਦੇ ਉੱਤੇ ਹੀ ਫੋਕਸ ਹੋਏਗਾ ਜਿਵੇਂ ਜਿਸ ਲੈਵਲ ਦਾ ਵੱਡਾ ਡੈਲੀਗੇਸ਼ਨ ਨੂੰ ਲੈ ਕੇ ਗਏ ਨੇ, ਦੂਸਰਾ ਟੈਰਿਫ, ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜਾ ਚੀਨ ਔਰ ਅਮਰੀਕਾ ਦਾ ਆਪਸੀ ਕੰਪੀਟੀਸ਼ਨ ਹੈ ਟੈਕਨੋਲੋਜੀ ਦੇ ਉੱਤੇ। ਫਿਰ ਜਿਹੜਾ ਚੀਨ ਦਾ ਕੰਸਰਨ ਹੋਏਗਾ ਕਿ ਅਮਰੀਕਾ ਜਿਸ ਲੈਵਲ ਦੇ ਉੱਤੇ ਉਹਨਾਂ ਨੂੰ ਜਿਹੜਾ ਤਾਈਵਾਨ ਨੂੰ ਜਿਹੜਾ ਉਹ ਵੇਚ ਰਿਹਾ ਸਟੱਫ ਉਹਨੂੰ ਘਟਾਇਆ ਜਾਏ ਜਾਂ ਉਹਦੀ ਮਾਨਤਾ ਦਾ ਲੈਵਲ ਘੱਟ ਕੀਤਾ ਜਾਏ। ਔਰ ਈਰਾਨ ਦੇ ਨਾਲ ਸਾਰਾ ਹੀ ਵੈਸਟ ਏਸ਼ੀਆ ਦਾ ਕ੍ਰਾਈਸਿਸ, ਕਿਉਂਕਿ 7 ਜਿਹੜੀਆਂ UAE ਦੀਆਂ ਸਟੇਟਾਂ ਨੇ ਉਹ ਵੀ ਸਫਰ ਕਰ ਰਹੀਆਂ ਨੇ, ਬਾਕੀ ਤਾਂ ਕਰ ਹੀ ਕਰ ਰਹੇ ਨੇ। ਹੁਣ ਇਹ ਸਾਰੇ ਚੋਂ ਜਿਹੜਾ ਟ੍ਰੇਡ ਪੁਆਇੰਟ ਆਫ ਵਿਊ ਬੇਸ਼ੱਕ ਮੇਨ ਹੈ। ਔਰ ਐਨ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਈਰਾਨ ਦੇ ਫੋਰਨ ਮਿਨਿਸਟਰ ਵੀ ਦਿੱਲੀ ਪਹੁੰਚ ਚੁੱਕੇ ਨੇ। ਕਿਵੇਂ ਇਹ ਸਾਰਾ ਉੱਥੇ ਬ੍ਰਿਕਸ ਦੀ ਫੋਰਨ ਮਿਨਿਸਟਰ ਦਾ 14 ਤੇ 15 ਤਰੀਕ ਨੂੰ ਜਿਹੜਾ ਉਹ ਮੀਟਿੰਗ ਆ ਉਹਨਾਂ ਦੀ, ਔਰ ਚਾਈਨਾ ਦੇ ਫੋਰਨ ਮਿਨਿਸਟਰ ਜਿਹੜੇ ਨੇ ਉਹ ਨਹੀਂ ਜਾ ਰਹੇ। ਸੋ ਇਹਦੇ 'ਚ ਵੀ ਕੁਛ ਨਾ ਕੁਛ ਇੰਟਰਨਲ ਚੱਲ ਰਿਹਾ, ਉਹਦਾ ਅਸੀਂ ਜ਼ਿਕਰ ਕਰਾਂਗੇ। ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਵੀ ਜਦੋਂ ਐਨ ਇਹ ਦੌਰਾ ਚੱਲ ਰਿਹਾ, ਇਸ ਦੀ ਸ਼ੁਰੂਆਤ ਹੋਈ ਹੈ ਦੌਰੇ ਦੀ ਅੱਜ ਹੀ ਜਿਹੜੀ ਹੈ ਸੈਕਟਰੀ ਆਫ ਡਿਫੈਂਸ ਜਿਹਨੂੰ ਹੁਣ ਸੈਕਟਰੀ ਆਫ ਵਾਰ ਕਹਿੰਦੇ ਨੇ, ਪੀਟ ਹੈਗਸੈਥ, ਉਹਨਾਂ ਦੀ ਜਿਹੜੀ ਹੈ ਉਹ ਟੈਸਟੀਮਨੀ ਵੀ ਹੋਈ ਅਮਰੀਕਨ ਸੈਨੇਟ ਦੇ ਸਾਹਮਣੇ। ਔਰ ਉਹਦੇ 'ਚ ਉਹਨਾਂ ਨੇ ਪੈਂਟਾਗਨ ਰਾਹੀਂ ਔਰ ਉਹਨਾਂ ਦੇ ਰਾਹੀਂ ਮੰਨਿਆ ਕਿ US ਜਿਹੜੀ ਹੈ ਦੀ ਕਾਸਟ ਹੈ ਈਰਾਨ ਵਾਰ ਦੀ ਇਹ $29 ਬਿਲੀਅਨ ਹੈ। ਔਰ ਹਾਲਾਂ ਪਹਿਲਾਂ ਇਹ ਘੱਟ ਦੱਸੀ ਗਈ ਸੀ 25 ਬਿਲੀਅਨ, ਪਰ ਹੁਣ ਇਹ ਕਿਹਾ ਗਿਆ ਕਿ ਭਾਈ ਇਹ ਟਾਈਮ ਦੇ ਨਾਲ ਵਧੀ ਹੈ 29 ਬਿਲੀਅਨ। ਹਾਲਾਂ ਇਸ ਨੂੰ ਇਸ ਤੋਂ ਵੀ ਕਿਤੇ ਵਧਾ ਕੇ ਵੀ ਦੱਸਿਆ ਜਾ ਰਿਹਾ। ਸੋ ਈਰਾਨ ਦੇ ਉੱਤੇ ਚੀਨ ਦਾ ਇਨਫਲੂਐਂਸ ਕਾਫੀ ਹੈ। ਚੀਨ ਨੂੰ ਤੋਂ ਬਹੁਤ ਸਾਰਾ ਚੀਨ ਜਿਹੜਾ ਇਰਾਨੀਅਨ ਆਇਲ ਵੀ ਬਾਏ ਕਰਦਾ ਹੈ। ਔਰ ਅਮਰੀਕਾ ਦੀ ਇਹ ਵੀ ਤਵੱਕੋ ਹੋਏਗੀ ਕਿ ਵੀ ਚਾਈਨਾ ਆਪਣਾ ਡਿਪਲੋਮੈਟਿਕ ਅਸਰ ਰਸੂਖ ਇਸਤੇਮਾਲ ਕਰਕੇ ਈਰਾਨ ਨੂੰ ਜਿਹੜਾ ਉਹ ਨੈਗੋਸ਼ੀਏਸ਼ਨ ਟੇਬਲ ਤੇ ਲਿਆ ਕੇ ਜਿਹੜਾ ਐਮੀਕੇਬਲ ਜਿਹਨੂੰ ਅਮਰੀਕਾ ਵੀ ਆਪਣੀ ਵਿਕਟਰੀ ਡਿਕਲੇਅਰ ਕਰ ਸਕੇ ਉਸ ਨੂੰ ਉਹ ਪ੍ਰਭਾਵਿਤ ਕਰੇ। ਹਾਲਾਂਕਿ ਇਹਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ, ਰਾਇਟਰਸ ਦੀ ਨਿਊਜ਼ ਹੈ, US ਇਸ਼ੂਜ਼ ਨਿਊ ਸੈਂਕਸ਼ਨਸ ਓਵਰ ਇਰਾਨਸ ਆਇਲ ਸ਼ਿਪਮੈਂਟਸ ਟੂ ਚਾਈਨਾ। ਔਰ ਇਹਨੂੰ ਅਸੀਂ ਹਮੇਸ਼ਾ ਹੀ ਜਦੋਂ ਤੁਸੀਂ ਪੋਸਟਰਿੰਗ ਕਹਿੰਦੇ ਹੋ, ਪੋਸਟਰਿੰਗ ਦੇ ਵਿੱਚ ਜਿਹੜਾ ਔਰ ਈਰਾਨ ਨੇ ਵੀ ਇਸ ਤੋਂ ਪਹਿਲਾਂ ਕਿ ਚਾਈਨਾ ਕੋਈ ਅਨਡਿਊ ਈਰਾਨ ਦੇ ਉੱਤੇ ਪ੍ਰੈਸ਼ਰ ਪਾਏ, ਈਰਾਨ ਨੇ ਵੀ ਕਿਹਾ ਈਰਾਨ ਵਰਕਿੰਗ ਔਨ ਹਾਰਮੂਜ਼ ਪ੍ਰੋਟੋਕੋਲ to cover costs, says Deputy Foreign Minister Gharia Babedi, hinting at UAE. Deputy Foreign Minister Kazim Ghariyabadi says a neighboring country that is also a member of the BRICS is trying to scuttle a joint statement by seeking condemnation of Iran. ਕਿਉਂਕਿ ਬ੍ਰਿਕਸ ਦੇ ਵਿੱਚ UAE ਵੀ ਹੈ, ਈਰਾਨ ਵੀ ਹੈ। UAE ਹੁਣ ਲੌਬੀ UAE ਤਾਂ ਬਿਲਕੁਲ ਬਹਿ ਗਿਆ ਇੰਡੀਆ ਦੀ ਗੋਚ ਔਰ ਇਜ਼ਰਾਈਲ ਦੀ ਗੋਚ। ਹੁਣ ਤਾਂ ਇਹ ਵੀ ਸਾਹਮਣੇ ਆਇਆ ਕਿ ਜਿਹੜੀ 40 ਰੋਜ਼ਾ ਜੰਗ ਸੀ ਚੱਲ ਰਹੀ, ਉਦੋਂ ਜਿਹੜੇ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨੈਤਨਯਾਹੂ ਉਹ UAE 'ਚ ਵੀ ਆਇਆ। ਔਰ ਉਸ ਸਾਰੇ ਦੇ ਵਿੱਚ ਹੁਣ ਜਿਹੜਾ UAE ਔਰ ਇਹ ਸਾਰੇ ਜਿਹੜੇ ਨੇ ਖੁੱਲ੍ਹ ਕੇ ਈਰਾਨ ਦਾ ਤੇ ਖਿਲਾਫਤ ਕਰ ਹੀ ਰਹੇ ਨੇ, ਪਾਕਿਸਤਾਨ ਦੇ ਖਿਲਾਫ ਵੀ ਕਿ ਪਾਕਿਸਤਾਨ ਕਿਉਂ ਮੀਡੀਏਸ਼ਨ ਕਰਾ ਰਿਹਾ। ਔਰ ਇਹੀ ਕਾਰਨ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪਾਕਿਸਤਾਨੀ ਸ਼ੀਆ ਇਸਲਾਮ ਨੂੰ ਮੰਨਣ ਵਾਲੇ UAE 'ਚ ਕੰਮ ਕਰਦੇ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ। ਸੋ ਸਿਚੁਏਸ਼ਨ ਇੰਨੀ ਸਿੰਪਲ ਨਹੀਂ ਹੈ, ਲੇਕਿਨ ਅਸੀਂ ਫਿਰ ਵੀ ਇਹ ਤਵੱਕੋ ਕਰਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਦੀ ਇਹ ਫੇਰੀ ਗੁੱਡਵਿਲ ਦੇ ਨਾਲ ਨਾਲ ਕੁਛ ਨਾ ਕੁਛ ਹਾਸਲ ਵੀ ਕਰੇਗੀ। ਔਰ ਅਲਟੀਮੇਟਲੀ ਜੇ ਇਹ ਦੋ
ਜਿਹੜੀਆਂ ਦੋ ਜਾਇੰਟ ਪਾਵਰਸ ਇੱਕ ਦੂਸਰੇ ਨਾਲ ਅੰਡਰਸਟੈਂਡਿੰਗ ਕਰਦੀਆਂ ਨੇ। ਹਾਲਾਂ ਹੁਣ ਉਹ ਗਲੋਬਲ ਆਰਡਰ ਤਾਂ ਨਹੀਂ ਰਹਿਣਾ, ਔਰ ਜਿਵੇਂ ਮੌਨਰੋ ਡਾਕਟਰੀਨ ਜਿਹੜੀ 1820 ਦੇ ਨੇੜੇ ਅਮਰੀਕਨ ਪ੍ਰੈਜ਼ੀਡੈਂਟ ਮੌਨਰੋ ਨੇ ਦਿੱਤੀ ਸੀ, ਉਹਦੇ ਥੱਲੇ ਹੀ ਇਹ ਸਾਰੇ ਚੋਂ ਮੈਂ ਅੱਜ ਹੀ ਕਰਨ ਥਾਪਰ ਦਾ ਸ਼ੋਅ ਸੁਣ ਰਿਹਾ ਸੀ। ਉਹਨੇ ਆਪਣੇ ਸ਼ੋਅ 'ਚ ਜਿਹੜੀ ਅਮਰੀਕਾ ਦੇ ਵਿੱਚ ਐਂਬੈਸਡਰ ਹੈ ਇੰਡੀਆ ਦੀ ਅਨੁਪਮਾ ਰਾਓ, ਹੁਣ ਤਾਂ ਰਿਟਾਇਰਡ ਹੈ, ਤੇ ਇੰਡੀਅਨ ਦੇ ਬੁੱਲਾਂ ਦੇ ਉੱਤੇ ਸਿਕਰੀ ਜੰਮੀ ਹੋਈ ਹੈ। ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਵੀ ਜੇ ਅਮਰੀਕਾ ਚਾਈਨਾ ਰਿਲੇਸ਼ਨਸ਼ਿਪ ਇੰਪਰੂਵ ਹੁੰਦੀ ਹੈ ਔਰ ਅਮਰੀਕਾ ਇੰਨੀ ਇੰਪੋਰਟੈਂਸ ਸ਼ੀ ਜਿਨਪਿੰਗ ਜਾਂ ਦੂਜਿਆਂ ਨੂੰ ਦੇ ਰਿਹਾ, ਔਰ ਇਸ ਦਾ ਮਤਲਬ ਹੈ ਕਿ ਵੀ ਜਿਹੜਾ ਸਾਡਾ ਬਾਰਡਰ ਇਸ਼ੂ ਹੈ ਚੀਨ ਦੇ ਨਾਲ ਜਾਂ ਦੂਜੇ ਵੀ ਸਾਨੂੰ ਤਾਂ ਡੰਪ ਕਰਦਾ। ਇਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ 2017 ਵਾਲਾ ਟਰੰਪ ਨਹੀਂ ਹੈ। ਉਦੋਂ ਟਰੰਪ ਨੂੰ ਹੋਪ ਸੀ ਕਿ ਇੰਡੀਆ ਐਜ਼ ਏ ਬੁਲ ਵਾਕ ਕੰਮ ਕਰ ਸਕਦਾ ਹੈ ਅਗੇਂਸਟ ਚਾਈਨਾ, ਪਰ 2020 ਚ ਗਲਵਾਨ ਦੇ ਵਿੱਚ ਜਿਹੜੀਆਂ ਜੁੱਤੀਆਂ ਖਾਧੀਆਂ ਇੰਡੀਆ ਨੇ 7-8-9 ਮਈ ਨੂੰ, ਔਰ ਪਾਕਿਸਤਾਨ ਦੇ ਨਾਲ ਸੋ ਕਾਲਡ ਆਪਰੇਸ਼ਨ ਸੰਦੂਰ ਜਿਹੜੀਆਂ ਜੁੱਤੀਆਂ ਖਾਂਦੀਆਂ। ਹੁਣ ਅਮਰੀਕਾ ਜਦੋਂ ਕਿ ਚਾਈਨਾ ਨਾਲ ਇਹ ਡਾਇਲੌਗ ਕਰ ਰਿਹਾ, ਇੰਡੀਆ ਕਿਤੇ ਮੈਟਰ ਵੀ ਨਹੀਂ ਕਰਦਾ। ਸੋ ਅਸੀਂ ਦੇਖਾਂਗੇ ਆਉਣ ਵਾਲੇ ਦਿਨਾਂ 'ਚ ਕਿ ਭਾਈ ਸਾਰੇ ਚੋਂ ਕੀ ਜਿਹੜਾ ਹੈ ਉਹ ਆਪਸੀ ਡੀਲ ਦਾ ਬਣਦਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਆ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।